ਅਗਲੀ ਖਬਰ ਆਈਆਰਐਸ ਦੇ ਸੰਬੰਧ ਦੇ ਵਿੱਚ ਆ। ਆਈਆਰਐਸ ਨੇ 30 ਮਿਲੀਅਨ ਲੋਕਾਂ ਦਾ ਟੈਕਸ ਪੇਅਰਸ ਦਾ ਡਾਟਾ, ਜਿਹਦੇ ਵਿੱਚ ਉਹਨਾਂ ਦੇ W2 ਸੀ, ਹੋਰ ਪੇਪਰ ਵਰਕ ਸੀ, ਉਸ ਨੂੰ ਡਿਸਟਰੋਏ ਕਰ ਦਿੱਤਾ ਆ, ਜਿਹਦੇ ਕਰਕੇ ਹੁਣ ਟੈਕਸ ਪ੍ਰੋਫੈਸ਼ਨਲਸ ਬਹੁਤ ਅਪਸੈਟ ਹੈਗੇ ਆ। ਇਹ ਇੱਕ ਰੀਸੈਂਟਲੀ ਆਡਿਟ ਹੋਇਆ ਆ ਵੀ ਮਿਲੀਅਨਸ ਆਫ ਫਾਈਲਰਸ ਦਾ ਡਾਟਾ ਆਈਆਰਐਸ ਵੱਲੋਂ ਡਿਸਟਰੋਏ ਕਰ ਦਿੱਤਾ ਗਿਆ ਹੈਗਾ। ਇਹ ਪਤਾ ਨਹੀਂ ਕਿਉਂ ਨਹੀਂ ਡਿਸਟਰੋਏ ਕੀਤਾ। ਮਾਰਚ 2021 ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਹੈਗਾ। 3.2 ਬਿਲੀਅਨ ਇਨਫੋਰਮੇਸ਼ਨ ਰਿਟਰਨਸ 2020 ਦੇ ਵਿੱਚ ਜਿਨ੍ਹਾਂ ਦਾ ਡਾਟਾ ਚਲਾ ਗਿਆ ਹੈਗਾ। ਕਹਿੰਦੇ ਵੀ 99% ਇਨਫੋਰਮੇਸ਼ਨ ਰਿਟਰਨ ਆਲਰੇਡੀ ਪ੍ਰੋਸੈਸ ਹੋ ਗਏ ਸੀ, 1% ਦੇ ਹਜੇ ਤੱਕ ਨਹੀਂ ਪ੍ਰੋਸੈਸ ਹੋਏ, ਪਰ ਟੈਕਸ ਪ੍ਰੋਫੈਸ਼ਨਲਸ ਨੂੰ ਇਹਦਾ ਕਾਫੀ ਹੈਡੇਕ ਹੋਊਗਾ। ਜੇ ਵੈਦਰ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਕਰਦੇ ਜਾਈਏ, ਪਿਛਲੇ 3-4 ਦਿਨ ਖਾਸ ਕਰਕੇ ਬੇ ਏਰੀਏ ਦੇ ਵਿੱਚ ਮੌਸਮ ਬਹੁਤ ਹੀ ਠੰਡਾ ਰਿਹਾ। ਬਿਲਕੁਲ ਸਰਦੀਆਂ ਵਾਲਾ ਮੌਸਮ ਸੀ ਤੇ ਅੱਜ ਬਹੁਤ ਗਰਮੀ ਹੈਗੀ ਆ। ਵੀਕਐਂਡ ਦੇ ਦੌਰਾਨ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਉੱਪਰ ਚਲੇ ਜਾਊਗਾ। ਕਈ ਏਰੀਏਜ਼ ਦੇ ਵਿੱਚ ਸੈਂਟਰਲ ਵੈਲੀ 'ਚ 100 ਡਿਗਰੀ ਤੱਕ ਵੀ ਪਹੁੰਚ ਸਕਦਾ ਹੈਗਾ। ਬੇ ਏਰੀਏ ਦੇ ਵਿੱਚ ਟੈਂਪਰੇਚਰ 70s 80s ਦੇ ਵਿੱਚ ਪਹੁੰਚੂਗਾ। ਸ਼ਨੀਚਰਵਾਰ ਸਭ ਤੋਂ ਜ਼ਿਆਦਾ ਗਰਮ ਹੋਊਗਾ। ਇੰਟੀਰੀਅਰਸ ਦੇ ਵਿੱਚ 80 ਡਿਗਰੀ ਦੇ ਕਰੀਬ ਤੇ ਵਾਈਡ ਸਪਰੈਡ 70s ਸ਼ੋਰ ਲਾਈਨ ਦੇ ਕਰੀਬ ਹੋਊਗਾ। ਹੁਣ ਜੇ ਆਪਾਂ ਗੱਲਬਾਤ ਕਰਦੇ ਜਾਈਏ, ਅਗਲੀ ਖਬਰ ਆਈਆਰਐਸ ਦੇ ਸੰਬੰਧ ਦੇ ਵਿੱਚ ਆ। ਆਈਆਰਐਸ ਨੇ 30 ਮਿਲੀਅਨ ਲੋਕਾਂ ਦਾ ਟੈਕਸ ਪੇਅਰਸ ਦਾ ਡਾਟਾ, ਜਿਹਦੇ ਵਿੱਚ ਉਹਨਾਂ ਦੇ W2 ਸੀ, ਹੋਰ ਪੇਪਰ ਵਰਕ ਸੀ, ਉਸ ਨੂੰ ਡਿਸਟਰੋਏ ਕਰ ਦਿੱਤਾ ਆ, ਜਿਹਦੇ ਕਰਕੇ ਹੁਣ ਟੈਕਸ ਪ੍ਰੋਫੈਸ਼ਨਲਸ ਬਹੁਤ ਅਪਸੈਟ ਹੈਗੇ ਆ। ਇਹ ਇੱਕ ਰੀਸੈਂਟਲੀ ਆਡਿਟ ਹੋਇਆ ਆ ਵੀ ਮਿਲੀਅਨਸ ਆਫ ਫਾਈਲਰਸ ਦਾ ਡਾਟਾ ਆਈਆਰਐਸ ਵੱਲੋਂ ਡਿਸਟਰੋਏ ਕਰ ਦਿੱਤਾ ਗਿਆ ਹੈਗਾ। ਇਹ ਪਤਾ ਨਹੀਂ ਕਿਉਂ ਨਹੀਂ ਡਿਸਟਰੋਏ ਕੀਤਾ। ਮਾਰਚ 2021 ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਹੈਗਾ। 3.2 ਬਿਲੀਅਨ ਇਨਫੋਰਮੇਸ਼ਨ ਰਿਟਰਨਸ 2020 ਦੇ ਵਿੱਚ ਜਿਨ੍ਹਾਂ ਦਾ ਡਾਟਾ ਚਲਾ ਗਿਆ ਹੈਗਾ। ਕਹਿੰਦੇ ਵੀ 99% ਇਨਫੋਰਮੇਸ਼ਨ ਰਿਟਰਨ ਆਲਰੇਡੀ ਪ੍ਰੋਸੈਸ ਹੋ ਗਏ ਸੀ, 1% ਦੇ ਹਜੇ ਤੱਕ ਨਹੀਂ ਪ੍ਰੋਸੈਸ ਹੋਏ, ਪਰ ਟੈਕਸ ਪ੍ਰੋਫੈਸ਼ਨਲਸ ਨੂੰ ਇਹਦਾ ਕਾਫੀ ਹੈਡੇਕ ਹੋਊਗਾ। ਜੇ ਵੈਦਰ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਕਰਦੇ ਜਾਈਏ, ਪਿਛਲੇ 3-4 ਦਿਨ ਖਾਸ ਕਰਕੇ ਬੇ ਏਰੀਏ ਦੇ ਵਿੱਚ ਮੌਸਮ ਬਹੁਤ ਹੀ ਠੰਡਾ ਰਿਹਾ। ਬਿਲਕੁਲ ਸਰਦੀਆਂ ਵਾਲਾ ਮੌਸਮ ਸੀ ਤੇ ਅੱਜ ਬਹੁਤ ਗਰਮੀ ਹੈਗੀ ਆ। ਵੀਕਐਂਡ ਦੇ ਦੌਰਾਨ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਉੱਪਰ ਚਲੇ ਜਾਊਗਾ। ਕਈ ਏਰੀਏਜ਼ ਦੇ ਵਿੱਚ ਸੈਂਟਰਲ ਵੈਲੀ 'ਚ 100 ਡਿਗਰੀ ਤੱਕ ਵੀ ਪਹੁੰਚ ਸਕਦਾ ਹੈਗਾ। ਬੇ ਏਰੀਏ ਦੇ ਵਿੱਚ ਟੈਂਪਰੇਚਰ 70s 80s ਦੇ ਵਿੱਚ ਪਹੁੰਚੂਗਾ। ਸ਼ਨੀਚਰਵਾਰ ਸਭ ਤੋਂ ਜ਼ਿਆਦਾ ਗਰਮ ਹੋਊਗਾ। ਇੰਟੀਰੀਅਰਸ ਦੇ ਵਿੱਚ 80 ਡਿਗਰੀ ਦੇ ਕਰੀਬ ਤੇ ਵਾਈਡ ਸਪਰੈਡ 70s ਸ਼ੋਰ ਲਾਈਨ ਦੇ ਕਰੀਬ ਹੋਊਗਾ। ਹੁਣ ਜੇ ਆਪਾਂ ਗੱਲਬਾਤ ਕਰਦੇ ਜਾਈਏ, ਅਗਲੀ ਖਬਰ ਆਈਆਰਐਸ ਦੇ ਸੰਬੰਧ ਦੇ ਵਿੱਚ ਆ। ਆਈਆਰਐਸ ਨੇ 30 ਮਿਲੀਅਨ ਲੋਕਾਂ ਦਾ ਟੈਕਸ ਪੇਅਰਸ ਦਾ ਡਾਟਾ, ਜਿਹਦੇ ਵਿੱਚ ਉਹਨਾਂ ਦੇ W2 ਸੀ, ਹੋਰ ਪੇਪਰ ਵਰਕ ਸੀ, ਉਸ ਨੂੰ ਡਿਸਟਰੋਏ ਕਰ ਦਿੱਤਾ ਆ, ਜਿਹਦੇ ਕਰਕੇ ਹੁਣ ਟੈਕਸ ਪ੍ਰੋਫੈਸ਼ਨਲਸ ਬਹੁਤ ਅਪਸੈਟ ਹੈਗੇ ਆ। ਇਹ ਇੱਕ ਰੀਸੈਂਟਲੀ ਆਡਿਟ ਹੋਇਆ ਆ ਵੀ ਮਿਲੀਅਨਸ ਆਫ ਫਾਈਲਰਸ ਦਾ ਡਾਟਾ ਆਈਆਰਐਸ ਵੱਲੋਂ ਡਿਸਟਰੋਏ ਕਰ ਦਿੱਤਾ ਗਿਆ ਹੈਗਾ। ਇਹ ਪਤਾ ਨਹੀਂ ਕਿਉਂ ਨਹੀਂ ਡਿਸਟਰੋਏ ਕੀਤਾ। ਮਾਰਚ 2021 ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਹੈਗਾ। 3.2 ਬਿਲੀਅਨ ਇਨਫੋਰਮੇਸ਼ਨ ਰਿਟਰਨਸ 2020 ਦੇ ਵਿੱਚ ਜਿਨ੍ਹਾਂ ਦਾ ਡਾਟਾ ਚਲਾ ਗਿਆ ਹੈਗਾ। ਕਹਿੰਦੇ ਵੀ 99% ਇਨਫੋਰਮੇਸ਼ਨ ਰਿਟਰਨ ਆਲਰੇਡੀ ਪ੍ਰੋਸੈਸ ਹੋ ਗਏ ਸੀ, 1% ਦੇ ਹਜੇ ਤੱਕ ਨਹੀਂ ਪ੍ਰੋਸੈਸ ਹੋਏ, ਪਰ ਟੈਕਸ ਪ੍ਰੋਫੈਸ਼ਨਲਸ ਨੂੰ ਇਹਦਾ ਕਾਫੀ ਹੈਡੇਕ ਹੋਊਗਾ। ਜੇ ਵੈਦਰ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਕਰਦੇ ਜਾਈਏ, ਪਿਛਲੇ 3-4 ਦਿਨ ਖਾਸ ਕਰਕੇ ਬੇ ਏਰੀਏ ਦੇ ਵਿੱਚ ਮੌਸਮ ਬਹੁਤ ਹੀ ਠੰਡਾ ਰਿਹਾ। ਬਿਲਕੁਲ ਸਰਦੀਆਂ ਵਾਲਾ ਮੌਸਮ ਸੀ ਤੇ ਅੱਜ ਬਹੁਤ ਗਰਮੀ ਹੈਗੀ ਆ। ਵੀਕਐਂਡ ਦੇ ਦੌਰਾਨ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਉੱਪਰ ਚਲੇ ਜਾਊਗਾ। ਕਈ ਏਰੀਏਜ਼ ਦੇ ਵਿੱਚ ਸੈਂਟਰਲ ਵੈਲੀ 'ਚ 100 ਡਿਗਰੀ ਤੱਕ ਵੀ ਪਹੁੰਚ ਸਕਦਾ ਹੈਗਾ। ਬੇ ਏਰੀਏ ਦੇ ਵਿੱਚ ਟੈਂਪਰੇਚਰ 70s 80s ਦੇ ਵਿੱਚ ਪਹੁੰਚੂਗਾ। ਸ਼ਨੀਚਰਵਾਰ ਸਭ ਤੋਂ ਜ਼ਿਆਦਾ ਗਰਮ ਹੋਊਗਾ। ਇੰਟੀਰੀਅਰਸ ਦੇ ਵਿੱਚ 80 ਡਿਗਰੀ ਦੇ ਕਰੀਬ ਤੇ ਵਾਈਡ ਸਪਰੈਡ 70s ਸ਼ੋਰ ਲਾਈਨ ਦੇ ਕਰੀਬ ਹੋਊਗਾ।
ਹੁਣ ਜੇ ਆਪਾਂ ਗੱਲਬਾਤ ਕਰਦੇ ਜਾਈਏ